ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ, ਤੁਰਕੀ ਅਤੇ ਇਜਿਪਟ ਵੱਲੋਂ ਈਰਾਨ ਵੈਸਟ ਏਸ਼ੀਆ ਜੰਗ ਨੂੰ ਰੁਕਵਾਉਣ ਲਈ ਕੀਤੇ ਜਾ ਰਹੇ ਉਹਨਾਂ ਯਤਨਾਂ ਵਿੱਚ ਹੁਣ ਚੀਨ ਵੀ ਜਿਹੜਾ ਸ਼ਾਮਲ ਹੋ ਗਿਆ ਹੈ ਔਰ ਚੀਨ ਦੇ ਸੱਦੇ ਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਾਕ ਦਾਰ ਨੇ ਚੀਨ ਦੇ ਫੋਰਨ ਮਿਨਿਸਟਰ ਮਿਸਟਰ ਵੈਂਗ ਨਾਲ ਮੁਲਾਕਾਤ ਕੀਤੀ ਹੈ ਔਰ ਇਹਨਾਂ ਵੱਲੋਂ ਸਾਂਝੇ ਤੌਰ ਤੇ ਈਰਾਨ ਕ੍ਰਾਈਸਿਸ ਦੇ ਹੱਲ ਲਈ 5 ਨੁਕਾਤੀ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਇਹ ਹੁੰਦਾ ਹੈ ਵੀ ਦੁਸ਼ਮਣ ਕੁਛ ਹੋਰ ਚਾਹੁੰਦਾ ਹੁੰਦਾ ਹੈ ਪਰ ਹੋਰ ਦਾ ਹੋਰ ਜਾਂਦਾ ਹੈ। ਬਿਲਕੁਲ ਭਾਰਤ ਦਾ ਇਹ ਪਹਿਲੇ ਦਿਨ ਤੋਂ 47 ਤੋਂ ਬਾਅਦ ਹੀ ਜੇ ਅਸੀਂ ਉਹਨਾਂ ਦਾ ਰਵੱਈਆ ਦੇਖੀਏ, ਪਹਿਲੀ ਸਟੇਜ ਤੇ ਉਹਨਾਂ ਵੱਲੋਂ ਮਾਧੋਪੁਰ ਔਰ ਫਿਰੋਜ਼ਪੁਰ ਹੈਡਵਰਕਸ ਜਿਹੜੇ ਸਤਲੁਜ ਔਰ ਰਾਵੀ ਦਰਿਆ ਤੇ ਨੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਲਈ, ਇਹ ਹੁਣ ਨਹੀਂ ਹੈ ਬਹੁਤਿਆਂ ਨੂੰ ਲੱਗਦਾ ਜੀ ਹੁਣ ਇੰਡਸ ਵਾਟਰ ਟਰੀਟੀ ਉਹਨਾਂ ਨੇ ਸਸਪੈਂਡ ਕਰ ਦਿੱਤੀ ਹੈ ਔਰ ਪਹਿਲੀ ਵਾਰੀ ਵਾਟਰ ਨੂੰ ਐਜ਼ ਏ ਵੈਪਨ ਉਹ ਯੂਜ਼ ਕਰ ਰਹੇ ਨੇ। ਈਵਨ ਕਸ਼ਮੀਰ ਟਕਰਾਅ ਤੋਂ ਵੀ ਪਹਿਲਾਂ ਜਿਹੜਾ ਸਭ ਤੋਂ ਸਖਤ ਟਕਰਾਅ ਸੀ ਉਹ ਇਹੀ ਸੀ ਕਿ ਇਹਨਾਂ ਨੇ ਮਾਧੋਪੁਰ ਔਰ ਫਿਰੋਜ਼ਪੁਰ ਹੈਡਵਰਕਸ ਸਤਲੁਜ ਔਰ ਰਾਵੀ ਵਾਲੇ ਉਸ ਪਾਣੀ ਦਾ ਬੰਦ ਕਰਤਾ ਸੀ ਕਿਉਂਕਿ ਇੰਟੈਂਸਿਵ ਕੈਨਾਲ ਸਿਸਟਮ ਬ੍ਰਿਟਿਸ਼ਰਸ ਨੇ ਡਿਵੈਲਪ ਕੀਤਾ, ਬਹੁਤ ਸਾਰਾ ਰਹਿੰਦੇ ਪੰਜਾਬ 'ਚ ਹੈ, ਲੇਕਿਨ ਦਰਿਆ ਤਾਂ ਜਿਹੜੇ ਇਹ ਨੇ ਇੱਕ ਬਿਆਸ ਨੂੰ ਛੱਡ ਕੇ ਚਾਰੋਂ ਹੀ ਜਿਹੜੇ ਸਤਲੁਜ, ਜਿਹੜਾ ਰਾਵੀ, ਝਨਾਹ ਤੇ ਜੇਹਲਮ ਔਰ ਇੰਡਸ, ਉਹ ਜਾ ਕੇ ਐਂਡ ਤਾਂ ਪਾਕਿਸਤਾਨ 'ਚ ਹੁੰਦੇ ਨੇ, ਲਹਿੰਦੇ ਪੰਜਾਬ ਦੇ ਵਿੱਚ। ਸੋ ਇਹ ਉਹਨਾਂ ਨੇ ਕੀ, ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਫਿਰ ਵਰਲਡ ਬੈਂਕ ਇਨਵੋਲਵ ਹੋਇਆ, ਅਮਰੀਕਾ ਇਨਵੋਲਵ ਹੋਇਆ, ਭਾਰਤ ਨੂੰ ਪਿੱਛੇ ਹਟਣਾ ਪਿਆ ਉਸ ਸਟੇਜ 'ਤੇ, ਔਰ ਫਿਰ ਜਿਹੜੀ ਟਰੀਟੀ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਹੋਈ ਔਰ ਵਰਲਡ ਬੈਂਕ ਨੇ ਫਾਈਨੈਂਸ ਕੀਤਾ ਭਾਖੜਾ ਡੈਮ ਨੂੰ ਜਿਹੜਾ ਸਤਲੁਜ ਦੇ ਉੱਤੇ ਬਣਿਆ, ਔਰ ਜਿਹੜਾ ਪਾਕਿਸਤਾਨ ਦੇ ਵਿੱਚ ਮੰਗਲਾ ਡੈਮ ਹੈ ਝਨਾਹ ਦੇ ਉੱਤੇ, ਉਹ ਵੀ ਜਿਹੜਾ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਮੋਨੀਟਰ ਵੀ ਦੋਵੇਂ ਪਾਸੇ ਕਰਦੇ ਨੇ, ਫੰਡਿੰਗ ਵੀ ਉਹਨਾਂ ਨੇ ਦਿੱਤੀ ਔਰ ਇਹ ਸਾਰੇ ਪਾਰਟ ਨੂੰ। ਸੋ ਉਦੋਂ ਤੋਂ ਲੈ ਕੇ ਅਸੀਂ 71 ਦੇ ਵਿੱਚ ਦੇਖਦੇ ਹਾਂ ਕਿਵੇਂ ਸੋ ਕਾਲਡ ਮੁਕਤੀ ਬਾਹਿਨੀ ਰਾਹੀਂ ਉਹਨਾਂ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਮਸ਼ਰਕੀ ਪਾਕਿਸਤਾਨ ਦਾ ਬੰਗਲਾਦੇਸ਼ ਬਣਾ ਦਿੱਤਾ। ਫਿਰ ਅਸੀਂ ਇਹਨਾਂ ਦੀ ਲਗਾਤਾਰਤਾ ਦੇ ਨਾਲ ਉਹ ਜਿਹੜੀ ਰੀਝ ਹੈ ਕਿ ਵੀ ਪਾਕਿਸਤਾਨ ਨੂੰ ਇੰਨਾ ਕੁ ਆਈਸੋਲੇਟ ਕਰ ਦਿਓ ਇੰਟਰਨੈਸ਼ਨਲੀ, ਇਹਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਔਰ ਦੂਸਰਾ ਵਿਦਨ ਪਾਕਿਸਤਾਨ ਕਦੇ ਜੀਏ ਸਿੰਧ ਮੂਵਮੈਂਟ ਨੂੰ ਖੜਾ ਕਰਤਾ, ਕਦੇ ਬਲੋਚਾਂ ਨੂੰ ਕਰਤਾ, ਹੁਣ ਤਹਿਰੀਕੇ ਤਾਲਿਬਾਨ ਨੂੰ ਖੜਾ ਕੀਤਾ ਹੋਇਆ, ਔਰ ਇਸ ਦੇ ਨਾਲ ਨਾਲ ਇੰਟਰਨੈਸ਼ਨਲ ਪਲੇਟਫਾਰਮ 'ਤੇ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਵਿਦਨ ਇੰਡੀਅਨ ਮੀਡੀਆ ਤੁਸੀਂ ਉਹਨਾਂ ਦੀ ਨਫ਼ਰਤ ਦੇਖੋਗੇ ਭਰੀ ਹੋਈ, ਜਿਹਦੇ 'ਚ ਕਿ ਪਾਕਿਸਤਾਨ ਨੂੰ ਉਹ ਆਰਥਿਕ ਤੌਰ 'ਤੇ ਫੇਲ ਸਟੇਟ ਕਹਿਣਗੇ, ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ। ਸੋ ਉਹ ਪਾਰਟ ਸਾਰਾ ਚੱਲਦਾ ਰਹਿੰਦਾ। ਲੇਕਿਨ ਹੁੰਦਾ ਇਹ ਹੈ ਕਿ ਵੀ ਜਦੋਂ ਅਸੀਂ, ਇਹ ਠੀਕ ਹੈ ਵੀ ਸਿਆਸਤ ਦੇ ਵਿੱਚ ਬਹੁਤ ਵਾਰ ਜਿਸ ਕਿਸਮ ਦਾ ਨੈਰੇਟਿਵ ਕੋਈ ਤਾਕਤਵਰ ਸਿਰਜਦਾ ਦੂਸਰੇ ਉਸ ਨੂੰ ਫੋਲੋ ਕਰਦੇ ਨੇ, ਔਰ ਭਾਰਤ ਦੀ ਹਮੇਸ਼ਾ ਇਹ ਚਾਹਨਾ ਰਹੀ ਜੇ ਪਾਕਿਸਤਾਨ ਆਪਣਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਨਾ ਕਰਦਾ 1998 ਦੇ ਵਿੱਚ ਭਾਰਤੀ ਨਿਊਕਲੀਅਰ ਧਮਾਕਿਆਂ ਦੇ ਬਰਾਬਰ ਧਮਾਕੇ ਕਰਕੇ ਉਹਨਾਂ ਨੂੰ ਜਵਾਬ ਨਾ ਦਿੰਦਾ, ਤੇ ਇਹ ਜਿਹੜੀ ਹਿੰਦੂਤਵੀ ਪਾਰਟੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਨੇ 1998 ਜਦੋਂ ਨਿਊਕਲੀਅਰ ਧਮਾਕੇ ਕੀਤੇ, ਅਟਲ ਬਿਹਾਰੀ ਵਾਜਪਾਈ ਬੀਜੇਪੀ ਉਹਦਾ ਹੀ ਪ੍ਰਾਈਮ ਮਿਨਿਸਟਰ ਸੀ, ਔਰ ਜੋ ਹੀ ਉਹਨਾਂ ਨੇ ਉਹ ਧਮਾਕੇ ਕੀਤੇ 2 ਦਿਨ ਬਾਅਦ ਉਹਨਾਂ ਦਾ ਹੋਮ ਮਿਨਿਸਟਰ ਐਲ.ਕੇ. ਅਡਵਾਨੀ ਸੀ, ਉਹ ਧਮਕੀਆਂ ਦੇ ਰਿਹਾ ਸੀ ਜੀ ਕਸ਼ਮੀਰ ਸਾਨੂੰ ਫੜਾ ਦਿਓ ਇਵੇਂ ਦਾ। ਲੇਕਿਨ ਜਦੋਂ ਆਲਮੋਸਟ 2-2.5 ਹਫ਼ਤੇ ਬਾਅਦ ਪਾਕਿਸਤਾਨ ਨੇ ਜਵਾਬੀ 6 ਧਮਾਕੇ ਕੀਤੇ, ਫਿਰ ਇਹਨਾਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਸੀ ਕੀ ਸੀ। ਸੋ ਉਹ ਜਿਹੜਾ ਨਿਊਕਲੀਅਰ ਡੈਟਰੈਂਟ ਪਾਕਿਸਤਾਨ ਦੇ ਕੋਲ ਆਇਆ, ਉਹਨੇ ਪਾਕਿਸਤਾਨ ਨੂੰ ਸੇਵ ਕਰ ਲਿਆ, ਨਹੀਂ ਤਾਂ ਇਹਨਾਂ ਨੇ ਪਾਕਿਸਤਾਨ ਨੂੰ ਭੂਟਾਨ ਤੇ ਨੇਪਾਲ ਵਾਂਗ ਜਿਹੜਾ ਇੱਕ ਆਪਣੀ ਜਿਹੜੀ ਹੈ ਉਹ ਟੈਰੀਟਰੀ ਵਾਂਗ ਡੀਲ ਕਰਨਾ ਸੀ ਉਸ ਸਾਰੇ ਦੇ ਨਾਲ। ਫਿਰ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਕਿ ਬਈ 9/11 ਤੋਂ ਬਾਅਦ ਇਹਨਾਂ ਦਾ ਵਸ ਨਹੀਂ ਸੀ ਪਾਕਿਸਤਾਨ ਦੀ, ਫਿਰ ਲੋੜ ਪਈ ਅਮਰੀਕਾ ਨੂੰ, ਜੂਨੀਅਰ ਬੁਸ਼, ਮੁਸ਼ਰਫ, ਔਰ ਅਗਲੇ ਜਿਹੜੇ ਨੇ ਸਾਲ ਇਸ ਕੰਮ ਦੇ ਵਿੱਚ ਲੰਘ ਗਏ ਕਿ ਭਾਈ ਪਾਕਿਸਤਾਨ ਅਗੇਨ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਜੰਗ ਸੀ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਐਲਾਈ ਬਣ ਗਿਆ। ਲੇਕਿਨ ਜਿਉਂ ਹੀ ਅਮਰੀਕਾ ਦੀ ਫੌਜ ਦੀ ਵਿਦਡਰਾਲ ਹੋਈ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਹੀ ਜਿਹੜੀ ਹੈ ਉਹ ਬਿਲਕੁਲ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਫਿਰ ਉਹ ਸ਼ਰਾਰਤ 5 ਅਗਸਤ 2019 ਨੂੰ ਜਦੋਂ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ,
ਜੰਮੂ ਕਸ਼ਮੀਰ ਦਾ ਆਰਟੀਕਲ 370 35A ਖਤਮ ਕਰ ਦਿੱਤਾ ਹੈ। ਆਪਣੀ ਜਿਹੜੀ ਹੈ ਫਿਰ 65 ਬਣਾਉਣ ਦੇ ਲਈ ਜਿਹੜਾ ਉਹਨੂੰ ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਵੀ ਖਤਮ ਕਰਤਾ ਹੈ। ਜੀ ਇਜ਼ਰਾਈਲ ਵੱਲ ਵੀ ਪੇਸ਼ਕਦਮੀ ਜਦੋਂ ਤੱਕ ਅਸੀਂ ਦੇਖਦੇ ਹਾਂ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹੜਾ ਵਿਜ਼ਿਟ ਦੇ ਉੱਤੇ ਗਿਆ, ਔਰ ਹੁਣ ਉਸ ਸਭ ਦੇ ਚੱਲਣ ਦੇ ਬਾਵਜੂਦ ਫਿਰ ਇਹਨਾਂ ਨੂੰ ਲੱਗਾ ਹੁਣ ਜਦੋਂ ਕਿ ਮੋਸਾਦ ਦੇ ਨਾਲ ਇਹਨਾਂ ਦੀ ਰਿਲੇਸ਼ਨਸ਼ਿਪ ਜਾਂ ਦੂਜੀ ਜਿਹੜਾ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ 2-3 ਵਾਰ, ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ 2019 ਦੀਆਂ ਚੋਣਾਂ ਜਦੋਂ ਮੋਦੀ ਅਨਪੋਪੂਲਰ ਸੀ ਤੇ ਉਦੋਂ ਪੁਲਵਾਮਾ ਦੇ ਵਿੱਚ 38-40 ਬੇਗੁਨਾਹ ਫੌਜੀ ਆਪਣੇ CRP ਦੇ ਮਰਵਾ ਕੇ ਉਹਨਾਂ ਨੂੰ ਸ਼ਹੀਦ ਬਣਾ ਕੇ ਮੋਦੀ ਨੇ ਵੋਟਾਂ ਜਿਹੜੀਆਂ ਜ਼ਾਹਰ ਹੈ ਉਹਨਾਂ ਦਾ ਜੰਮੂ ਕਸ਼ਮੀਰ ਦਾ ਆਪਣਾ ਬਣਾਇਆ ਜਿਹੜਾ ਗਵਰਨਰ, ਹੁਣ ਤਾਂ ਉਹਦੀ ਡੈਥ ਹੋ ਗਈ ਸਤਪਾਲ ਮਲਿਕ, ਉਹ ਕਹਿੰਦਾ ਸੀ ਵੀ ਇਹਨਾਂ ਦਾ ਹੀ ਕੰਮ ਹੈ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਨੂੰ ਜਦੋਂ ਵਿਦਨ ਡੋਮੈਸਟਿਕ ਪੋਲਿਟਿਕਸ ਵੋਟਾਂ ਚਾਹੀਦੀਆਂ ਹੁੰਦੀਆਂ, ਪੋਲਰਾਈਜ਼ ਕਰਨਾ ਹੁੰਦਾ, ਕੁਛ ਨਾ ਕੁਛ ਫਾਲਸ ਫਲੈਗ ਆਪਰੇਸ਼ਨ ਕਰਦੇ ਨੇ। 22 ਅਪ੍ਰੈਲ ਨੂੰ ਪਿਛਲੇ ਸਾਲ 2025 ਦੇ ਵਿੱਚ ਕੀਤਾ। 7, 8, 9, 10 ਮਈ ਨੂੰ ਉਸ ਫਾਲਸ ਫਲੈਗ ਪਹਿਲਗਾਮ ਦੀ ਆੜ ਦੇ ਵਿੱਚ ਫਿਰ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਇਹਨਾਂ ਨੂੰ ਲੱਗਾ ਵੀ ਇਹ ਵੇਲਾ ਕਿ ਪਾਕਿਸਤਾਨ ਨੂੰ ਨੱਪ ਲਓ, ਦੁਨੀਆ ਕਿਸੇ ਹੋਰ ਪਾਸੇ ਲੱਗੀ ਹੋਈ ਹੈ। ਮੋਦੀ ਨੂੰ ਇਹ ਲੱਗਦਾ ਸੀ ਕਿ ਭਾਈ ਸਾਡੀ ਯਾਰੀ ਤਾਂ ਚੱਲ ਹੀ ਰਹੀ ਹੈ ਉਸ ਸਾਰੇ ਟਰੰਪ ਦੇ ਨਾਲ, ਔਰ ਦੂਸਰਾ ਲੇਕਿਨ ਉਹ ਹੋਇਆ ਇਸ ਦੇ ਬਿਲਕੁਲ ਬਰਕਸ। ਇਹ 4 ਰੋਜ਼ਾ ਜਿਹੜੀ 7, 8, 9, 10 ਮਈ ਦਾ ਟਕਰਾਅ ਸੀ, ਭਾਰਤ ਨੂੰ ਮੁਕੰਮਲ ਸ਼ਿਕਸਤ ਹੋਈ। ਬੇਸ਼ੱਕ ਉਹ ਮਿਸਲ ਔਰ ਡਰੋਨ ਵਾਰਫੇਅਰ ਸੀ, ਉਹਨਾਂ ਦੇ ਰਾਫੇਲ ਵੀ ਡਿਗੇ। ਤਰਲੇ ਕਰਕੇ ਟਰੰਪ ਨੇ 80 ਵਾਰ ਤੋਂ ਜ਼ਿਆਦਾ ਕਿਹਾ ਵੀ ਇਹਨਾਂ ਨੇ ਕਿਵੇਂ ਜਿਹੜਾ ਉਹ ਸੀਜ਼ਫਾਇਰ ਕਰਵਾਇਆ, ਔਰ ਅਜੇ ਤੱਕ ਵੀ ਝੂਠ ਬੋਲ ਕੇ ਆਪਰੇਸ਼ਨ ਸੰਦੂਰ ਨੂੰ ਔਰ ਦੂਸਰੇ ਨੂੰ ਉਹ ਜਸਟੀਫਾਈ ਕਰ ਰਹੇ ਨੇ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਭਾਈ ਉਹਨਾਂ ਦਾ ਜਿਹੜਾ ਨੇਵੀ ਚੀਫ ਹੈ ਉਹਨੇ ਵੀ ਕਿਹਾ, ਨੇਵੀ ਚੀਫ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਔਨ ਵੈਨਸਡੇ ਸੈਡ force was just minutes away from launching a strike on Pakistan from the sea. Then offensive action under Operation Sindoor was halted at Islamabad's request. ਕਿ ਜੀ ਪਾਕਿਸਤਾਨ ਨੇ ਸੀਜ਼ਫਾਇਰ ਦੀ ਮੰਗ ਕਰ ਲਈ, ਨਹੀਂ ਤਾਂ ਸਾਡੀ ਨੇਵੀ ਤਿਆਰ ਸੀ, ਅਸੀਂ ਉਹਨਾਂ ਦੇ ਸਾਰੇ ਜਹਾਜ਼ ਡੋਬ ਦੇਣੇ ਸੀ ਦੂਜੇ। ਸੋ ਉਹ ਫਾਲਸ ਨੈਰੇਟਿਵ ਸੋ ਕਾਲਡ ਆਪਰੇਸ਼ਨ ਸੰਦੂਰ ਦਾ 에ਅਰ ਫੋਰਸ ਵਾਲੇ ਝੂਠਿਆਂ ਤੋਂ ਬੁਲਵਾ ਰਹੇ ਨੇ। ਗਰਾਊਂਡ ਵਾਲੇ ਹੁਣ ਨੇਵੀ ਰਹਿ ਗਈ ਸੀ, ਉਹਨੇ ਵੀ ਕਿਹਾ ਜੀ ਅਸੀਂ ਤਾਂ ਬਿਲਕੁਲ ਮਿੰਟ ਅਵੇ ਸੀ, ਅਸੀਂ ਤਾਂ ਉਹਨਾਂ ਦੇ ਫੱਟੇ ਚੱਕ ਦੇਣੇ ਸੀ, ਡੋਬ ਦੇਣਾ ਸੀ ਉਹਨਾਂ ਦਾ ਸਾਰਾ। ਹੁਣ ਇੱਕ ਪਾਸੇ ਤਾਂ ਆਪਣੇ ਲੋਕਾਂ ਨੂੰ ਉੱਲੂ ਬਣਾਉਣ ਦੇ ਲਈ ਇਹ ਕਰ ਹੀ ਰਹੇ ਨੇ, ਦੂਸਰੇ ਪਾਸੇ ਜਿਹੜੀ ਉਹਨਾਂ ਦੀ ਟੋਟਲ ਫੋਰਨ ਪਾਲਿਸੀ ਦੀ ਫੇਲਿਅਰ ਹੋਈ ਇੰਟਰਨੈਸ਼ਨਲ ਲੈਵਲ ਤੇ ਤਾਂ ਟਰੰਪ ਹੀ ਜੁੱਤੀ ਫੇਰ ਰਿਹਾ ਹਰ ਚੌਥੇ ਦਿਨ। ਈਰਾਨ ਕ੍ਰਾਈਸਿਸ ਜ਼ਾਹਰ ਹੈ 48 ਘੰਟੇ ਪਹਿਲਾਂ ਮੋਦੀ ਜਾ ਕੇ ਉੱਥੇ ਇਜ਼ਰਾਈਲ ਦੀ ਉਹਨਾਂ ਦੀ ਪਾਰਲੀਮੈਂਟ ਨੂੰ ਐਡਰੈਸ ਕਰਦਾ ਹੈ, ਉਹਨਾਂ ਦੇ ਮੁਲਕ ਨੂੰ ਆਪਣਾ ਫਾਦਰਲੈਂਡ ਕਹਿੰਦਾ ਹੈ, ਆਪਣੇ ਮੁਲਕ ਨੂੰ ਆਪਣਾ ਮਦਰਲੈਂਡ ਕਹਿੰਦਾ ਹੈ, ਔਰ ਹਰ ਘੜੀ 'ਚ ਉਹਨਾਂ ਦੇ ਨਾਲ ਖਲੋਣ ਦੀ ਗੱਲ ਕਰਦਾ ਹੈ। ਔਰ ਇਧਰ ਜਦੋਂ ਸੱਚਮੁੱਚ ਈਰਾਨ ਕ੍ਰਾਈਸਿਸ ਜਿਹੜਾ ਉਹ ਫਲੇਅਰ ਅਪ ਹੁੰਦਾ ਤੇ ਈਰਾਨ ਜਦੋਂ ਫਿਰ ਸ਼ੀਸ਼ਾ ਦਿਖਾ ਦਿੰਦਾ ਸਾਰਿਆਂ ਨੂੰ, ਤੇ ਉਹਨਾਂ ਨੂੰ ਇਹ 1 ਮਹੀਨੇ ਤੋਂ ਜ਼ਿਆਦਾ ਹੋ ਗਿਆ, ਨਾ ਭਾਰਤ ਦੀ ਕਿਸੇ ਪਾਸੇ ਹੋਂਦ ਹੈ, ਨਾ ਉਹਨਾਂ ਦਾ ਕੋਈ ਨੋਟਿਸ ਹੈ। ਤਰਲੇ ਮਿੰਤਾਂ ਕਰਕੇ 2-3 ਜਹਾਜ਼ ਉਹਨਾਂ ਨੇ ਆਪਣੇ ਉੱਥੋਂ ਕਢਵਾਏ ਨੇ ਜਿਹੜਾ ਉਸ ਸਟੇਟ ਆਫ ਹਾਰਮੂਜ਼ ਚੋਂ, ਇਸ ਤੋਂ ਇਲਾਵਾ ਨਾਨ ਐਗਜ਼ਿਸਟੈਂਟ ਹੈ। ਲੇਕਿਨ ਪਾਕਿਸਤਾਨ ਦਾ ਰੁਤਬਾ ਜਿੱਥੇ ਆਪਰੇਸ਼ਨ ਸੰਦੂਰ ਤੋਂ ਬਾਅਦ ਇਸਲਾਮਿਕ ਵਰਲਡ, ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ, ਪ੍ਰੈਜ਼ੀਡੈਂਟ ਟਰੰਪ ਦਾ ਲੰਚ ਔਰ ਉਹ ਸਾਰੇ 'ਚ ਵਧਿਆ ਸੀ। ਇਸ ਈਰਾਨ ਕ੍ਰਾਈਸਿਸ ਦੇ ਵਿੱਚ ਵੀ ਪਾਕਿਸਤਾਨ ਨੂੰ ਰੱਬ ਨੇ ਮਾਣ ਦਿੱਤਾ। ਹਾਲਾਂ ਅਸੀਂ ਇਹ ਲਫ਼ਜ਼ ਕਿ ਜੀ ਇਹ ਵਿਚੋਲਗੀ ਹੈ, ਮੀਡੀਏਸ਼ਨ ਹੈ ਕਿ ਫੈਸਿਲੀਟੇਟਿੰਗ ਹੈ, ਇਹ ਇਹਨਾਂ ਲਫ਼ਜ਼ਾਂ ਦਾ ਹੇਰ-ਫੇਰ ਹੋ ਸਕਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦਾ ਰੁਤਬਾ ਇਸ ਲੈਵਲ ਤੇ ਇਹ ਇੰਟਰਨੈਸ਼ਨਲ ਪਾਵਰਸ ਹੀ ਮੀਡੀਏਸ਼ਨ ਵੱਲ ਕਿੱਥੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਲੇਬਲ ਦੇ ਨਾਲ ਭਾਰਤ ਹਰ ਪਲੇਟਫਾਰਮ ਤੇ ਜਿਹੜਾ ਬਦਨਾਮ ਕਰ ਰਿਹਾ ਸੀ, ਉੱਥੇ ਉਹ ਇੱਕ ਇੰਨੀਆਂ ਤਾਕਤਾਂ ਦੇ ਵਿੱਚ ਜੰਗ ਜ਼ਾਹਰ ਹੈ ਕਿ ਵੀ ਇਹ ਜੰਗ ਇਕੱਲੀ ਈਰਾਨ ਦੇ ਖਿਲਾਫ ਨਹੀਂ ਹੈ। ਰਸ਼ੀਆ ਔਰ ਚਾਈਨਾ ਦੋਵੇਂ ਹੀ ਜਿਹੜੇ ਨੇ ਇੰਟੈਲੀਜੈਂਸ ਪ੍ਰੋਵਾਈਡ ਕਰ ਰਹੇ ਹੋਣ ਜਾਂ ਦੂਜੇ ਈਰਾਨ ਦੇ ਪਿੱਠ ਤੇ ਖੜੇ ਨੇ ਟੈਕਨੋਲੋਜੀ ਹੋਏ। ਸੋ ਪਾਕਿਸਤਾਨ ਨੂੰ ਇਸ ਔਰ ਇਹ ਪਾਕਿਸਤਾਨ ਨੇ ਪਹਿਲੀ ਸਿਆਣਪ ਤਾਂ ਇਹ ਕੀਤੀ ਉਹਨੂੰ ਕਿਉਂਕਿ ਜ਼ਾਹਰ ਹੈ ਕਿ ਜਿਵੇਂ ਈਰਾਨ ਦਾ ਹਮਲਾ ਸਾਊਦੀ ਅਰੇਬੀਆ ਤੋਂ ਲੈ ਕੇ ਬਾਕੀ ਗਲਫ ਸਟੇਟਸ ਦੇ ਉੱਤੇ ਵੀ ਹੋਇਆ, ਪਾਕਿਸਤਾਨ ਨੇ ਬੜਾ ਸਮਾਰਟਲੀ ਪਲੇ ਕੀਤਾ। ਅਮਰੀਕਾ ਨੇ ਵੀ ਰੋਲ ਤਾਂ ਦਿੱਤਾ, ਅਮਰੀਕਾ ਨੇ ਕਿ ਵੀ ਵਿਚੋਲ ਉਹਨੇ
ਤੁਰਕੀਏ ਔਰ ਇਜਿਪਟ ਨੂੰ ਵੀ ਨਾਲ ਲਿਆ, ਬਾਅਦ ਦੇ ਵਿੱਚ ਸਾਊਦੀ ਅਰੇਬੀਆ ਦੇ ਵੀ ਫੋਰਨ ਮਿਨਿਸਟਰ ਜਿਹੜਾ ਉਹ ਇਸਲਾਮਾਬਾਦ ਦੀ ਮੀਟਿੰਗ 'ਚ ਆਇਆ। ਪਰ ਇਹ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਪਾਕਿਸਤਾਨ ਨੇ ਇੱਕ ਸਟੈਪ ਹੋਰ ਅੱਗੇ ਜਾਂਦਾ ਹੈ। ਉਹਨਾਂ ਨੇ, ਇਹ ਠੀਕ ਹੈ ਕਿ ਈਰਾਨ ਨੇ ਵੀ ਕਿਹਾ ਜੀ ਸਿੱਧੀ ਕੋਈ ਗੱਲਬਾਤ ਨਹੀਂ ਹੈ, ਅਮਰੀਕਾ ਨੇ ਕਿਹਾ ਗੱਲਬਾਤ ਹੋ ਰਹੀ ਹੈ। ਪਾਕਿਸਤਾਨ ਦਾ ਪਹਿਲੀ ਸਟੇਜ ਤੇ ਰੋਲ ਜਿਹੜਾ ਹੈ ਉਹ ਇਵੇਂ ਹੀ ਸੀ ਜਿਹਨੂੰ ਅਸੀਂ ਇਹ ਕਿਹਾ ਕਿ ਭਾਈ ਉਹਨੇ ਮੀਡੀਏਸ਼ਨ ਵਾਲਾ ਰੋਲ ਪਹਿਲੀ ਸਟੇਜ ਤੇ ਨਹੀਂ ਕੀਤਾ, ਪਹਿਲੀ ਸਟੇਜ ਦੇ ਉੱਤੇ ਫੈਲੀਸੀਟੇਸ਼ਨ ਵਾਲਾ ਕੀਤਾ ਕਿ ਬਈ ਤੁਸੀਂ ਉਸ ਨੂੰ ਦੋਨੋਂ ਧਿਰਾਂ ਨੂੰ ਬਿਠਾ ਦਿੰਦੇ ਹੋ 10 ਭਾਈ, ਤੇ ਉਹਨਾਂ ਨੇ 15 ਪੁਆਇੰਟ ਨੁਕਾਤੀ ਜਿਹੜਾ ਉਹ ਆਪਣਾ ਏਜੰਡਾ ਦਿੱਤਾ, ਅਮਰੀਕਾ ਨੇ ਉਹਨਾਂ ਨੇ ਈਰਾਨ ਤੱਕ ਪਹੁੰਚਾਇਆ, ਈਰਾਨ ਨੇ 5 ਨੁਕਾਤੀ ਦਿੱਤਾ। ਔਰ ਈਵਨ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਸਟੈਪ ਅੱਗੇ ਜਾਂਦੇ ਆ, ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਈਵਨ ਚਾਈਨਾ ਨੂੰ ਵੀ ਪਾਕਿਸਤਾਨ ਦੇ ਨਾਲ ਇਸ ਨੈਗੋਸ਼ੀਏਸ਼ਨ ਔਰ ਦੂਸਰੇ ਦਾ ਜਿਹੜਾ ਉਹ ਹਿੱਸਾ ਬਣਦਾ। ਔਰ ਇਹ ਇੱਕ ਮਾਣ ਵਾਲੀ ਗੱਲ ਸੀ ਕਿ ਚਾਈਨਾ ਦੇ ਫੋਰਨ ਮਿਨਿਸਟਰ ਮਿਸਟਰ ਵੈਂਗ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਿਸਟਰ ਇਸ਼ਾਕ ਦਾ, ਜਿਹੜੇ ਹਾਲਾਂ ਇਜਿਪਟ ਦੇ ਫੋਰਨ ਮਿਨਿਸਟਰ ਜਦੋਂ ਆਏ ਤੇ ਉਹਨਾਂ ਦਾ ਨੂੰ ਵੈਲਕਮ ਕਰਦੇ ਹੋ ਸਟੇਜ ਤੋਂ, ਜਦੋਂ ਉਹਨੂੰ ਰਿਸੀਵ ਕਰਨ ਲੱਗੇ ਤੇ ਸਲਿੱਪ ਹੋਏ। ਉਹਨਾਂ ਦੇ ਜਿਹੜਾ ਉਹ ਹੇਅਰ ਲਾਈਨ ਫ੍ਰੈਕਚਰ ਉਹਨੂੰ ਕਹਿੰਦੇ ਨੇ, ਸ਼ਾਇਦ ਮੋਢੇ ਦੇ ਉੱਤੇ ਹੈ ਜਾਂ ਕਿੱਥੇ ਹੈ, ਲੇਕਿਨ ਇਹਦੇ ਬਾਵਜੂਦ ਉਹ ਚਾਈਨਾ ਗਏ। ਔਰ ਇਹ ਜਿਹੜੀ ਖਬਰ ਈਵਨ ਇੰਡੀਆ ਦੀ ਮੇਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਦੀ ਵੀ ਹੈ, ਚਾਈਨਾ ਪਾਕਿਸਤਾਨ ਪ੍ਰਪੋਜ਼ ਪੀਸ ਪਲਾਨ ਫॉर ਵੈਸਟ ਏਸ਼ੀਆ, ਕਾਲ ਫॉर ਇਮੀਡੀਏਟ ਐਂਡ ਟੂ ਹੌਸਟਿਲਿਟੀਜ਼। ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਬੇਸ਼ੱਕ ਪਾਕਿਸਤਾਨ ਨੇ ਤੁਰਕੀਏ ਔਰ ਇਜਿਪਟ ਨੂੰ ਆਪਣੇ ਨਾਲ ਲਿਆ, ਲੇਕਿਨ ਉਹਨਾਂ ਦਾ ਉਸ ਲੈਵਲ ਦੇ ਉੱਤੇ ਉਹ ਤਾਂ ਐਵੇਂ ਸੀ ਕਿ ਪਾਕਿਸਤਾਨ ਇਸਲਾਮਿਕ ਵਰਲਡ 'ਚ ਅਲੱਗ ਥਲੱਗ ਨਹੀਂ ਸੀ ਪੈਣਾ ਚਾਹੁੰਦਾ, ਕਿਉਂਕਿ ਦੂਸਰੇ ਪਾਸੇ ਈਰਾਨ ਦੇ ਹਮਲੇ ਦਾ ਸ਼ਿਕਾਰ ਗਲਫ ਇਸਲਾਮਿਕ ਮੁਲਕ ਨੇ ਜਿਹੜੇ ਪਾਕਿਸਤਾਨ ਦੇ ਅਲਾਈ ਨੇ, ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਸਾਊਦੀ ਅਰੇਬੀਆ ਕਰਦਾ ਹੈ, ਡਿਫੈਂਸ ਪੈਕਟ ਵੀ ਹੈ। ਔਰ ਮੈਨੂੰ ਲੱਗਦਾ ਸੀ ਵੀ ਜਦੋਂ ਤੱਕ ਚਾਈਨਾ ਰਸ਼ੀਆ ਇਨਵੋਲਵ ਨਹੀਂ ਹੁੰਦੇ ਇਹ ਗੱਲ ਕਿਸੇ ਪਾਸੇ ਜਾਏਗੀ ਨਹੀਂ। ਔਰ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਵੀ ਹਾਲਾਂ ਜਿਹੜੇ ਉਹਨਾਂ ਨੇ 5 ਨੁਕਾਤੀ ਜਿਹੜਾ ਇਹ ਪੀਸ ਪਲਾਨ ਜਾਂ ਖਰੜਾ ਉਹਨਾਂ ਨੇ ਦਿੱਤਾ ਹੈ, ਪਹਿਲੀ ਗੱਲ ਤਾਂ ਚਾਈਨਾ ਦਾ ਇਨਵੋਲਵ ਹੋਣਾ ਇਸ ਸਾਰੇ ਨੂੰ ਹੋਰ ਵੀ ਤਾਕਤ ਦਿੰਦਾ ਹੈ। ਵੈਸੇ ਵੀ ਪ੍ਰੈਜ਼ੀਡੈਂਟ ਟਰੰਪ ਮਈ ਦੇ ਮਹੀਨੇ, ਜਦੋਂ ਪ੍ਰੈਜ਼ੀਡੈਂਟ ਟਰੰਪ 2-3 ਹਫ਼ਤੇ ਦੀ ਗੱਲ ਕਰ ਰਹੇ ਨੇ, ਜ਼ਾਹਰ ਹੈ ਕਿ ਮਈ ਮਹੀਨੇ ਤੋਂ ਪਹਿਲਾਂ, ਚਾਈਨਾ ਜਾਣ ਤੋਂ ਪਹਿਲਾਂ ਉਹ ਈਰਾਨ ਕ੍ਰਾਈਸਿਸ ਨੂੰ ਜਾਂ ਵੈਸਟ ਏਸ਼ੀਆ ਕ੍ਰਾਈਸਿਸ ਨੂੰ ਫਿਨਿਸ਼ ਕਰਨਾ ਚਾਹੁੰਦੇ ਨੇ। ਔਰ ਚਾਈਨਾ ਨੂੰ ਵੀ ਇਹ ਲੱਗਦਾ ਹੈ, ਕਿਉਂਕਿ ਚਾਈਨਾ ਨੇ ਸਾਰੇ ਮੁੱਦੇ ਦੇ ਉੱਤੇ ਜਿਹੜਾ ਇਹ ਤਾਂ ਠੀਕ ਹੈ ਕਿ ਜਿਹੜੀ ਇਜ਼ਰਾਈਲ ਨੇ ਅਟੈਕ ਕੀਤਾ ਈਰਾਨ ਦੇ ਉੱਤੇ, ਉਸ ਨੂੰ ਸਿਰਫ ਦੁਨੀਆ ਦੇ 3 ਮੁਲਕਾਂ ਨੇ ਖੁੱਲ੍ਹ ਕੇ ਕੰਡੈਮ ਕੀਤਾ ਕਿ UN ਚਾਰਟਰ ਦੀ ਖਿਲਾਫ ਵਰਜ਼ੀ ਹੈ। ਉਹਦੇ 'ਚ ਰਸ਼ੀਆ, ਚਾਈਨਾ ਔਰ ਨਾਰਥ ਕੋਰੀਆ, ਹੋਰ ਕਿਸੇ ਮੁਲਕ ਦੀ ਇਹ ਹਿੰਮਤ ਵੀ ਨਹੀਂ ਹੋਈ। ਯੂਰਪ ਵਾਲੇ ਜਾਂ ਨੈਟੋ ਹੁਣ ਭਾਵੇਂ ਟਰੰਪ ਇਹਨਾਂ ਨੂੰ ਜਿਹੜਾ ਉਹ ਬੂਟ ਦੀ ਨੋਕ ਦੇ ਉੱਤੇ ਰੱਖ ਰਿਹਾ, ਲੇਕਿਨ ਕੰਡੈਮ ਇਹਨਾਂ ਨੇ ਵੀ ਨਹੀਂ ਕੀਤਾ। ਇਹਨਾਂ ਨੇ ਵੀ ਬਾਅਦ 'ਚ ਈਰਾਨ ਨੇ ਜਿਹੜਾ ਜਵਾਬੀ ਅਟੈਕ ਕੀਤਾ ਉਹਨਾਂ ਦੇ ਜਿਹੜੀਆਂ ਗਲਫ ਕੰਟਰੀਜ਼ ਨੇ ਉਹਨੂੰ ਕੰਡੈਮ ਕੀਤਾ, ਲੇਕਿਨ ਕਿ ਭਾਈ ਈਰਾਨ ਦੇ ਉੱਤੇ ਜਿਹੜਾ ਇਜ਼ਰਾਈਲ ਨੇ ਅਟੈਕ ਕੀਤਾ ਬਿਲਕੁਲ ਇੰਟਰਨੈਸ਼ਨਲ ਲਾਅ ਚਾਰਟਰ ਆਫ ਹਿਊਮਨ ਰਾਈਟਸ ਨੂੰ ਵਾਇਓਲੇਟ ਕਰਕੇ, ਸੋ ਕੰਡੈਮ ਪਾਕਿਸਤਾਨ ਨੇ ਵੀ ਨਹੀਂ ਕੀਤਾ। ਹਾਂ, ਪਾਕਿਸਤਾਨ ਨੇ ਕੀਤਾ ਕਿ ਬਈ ਖਮੀਨਾਈ ਦੇ ਮਰਨ ਦੇ ਉੱਤੇ ਜਿਹੜਾ ਹੈ ਉਹ ਇੱਕ ਦਿਨ ਦਾ ਰੋਸ ਰੱਖਿਆ ਸਾਰੇ ਮੁਲਕ ਦੇ ਵਿੱਚ, ਔਰ ਈਰਾਨ ਦੇ ਨਾਲ ਕੋਈ ਖੁੱਲ੍ਹ ਕੇ ਹੌਸਟਿਲਿਟੀ ਵਾਲਾ ਪਾਰਟ ਨਹੀਂ। ਇਹੀ ਕਾਰਨ ਹੈ ਕਿ ਈਰਾਨ, ਦੇਖੋ ਇਨ ਦਾ ਐਂਡ ਆਫ ਦਾ ਡੇ ਜਿਸ ਲੈਵਲ ਦੇ ਮਰਜ਼ੀ ਕਲੈਸ਼ ਹੋਣ, ਕਨਫਰਟੇਸ਼ਨਸ ਹੋਣ, ਨੈਗੋਸ਼ੀਏਸ਼ਨ ਹੁੰਦੀ ਹੈ। ਜਦੋਂ ਤੁਸੀਂ ਸਰੈਂਡਰ ਵੀ ਕਰਨਾ ਹੁੰਦਾ ਕਿਸੇ ਮੁਲਕ ਨੇ, ਉਹ ਵੀ ਤਾਂ ਨੈਗੋਸ਼ੀਏਸ਼ਨ ਹੀ ਹੁੰਦੀ ਹੈ ਕਿ ਜੀ ਆਏਗਾ, ਉਹ ਆਪਣੀ ਪਿਸਤੌਲ ਕਿੱਥੇ ਰੱਖੇਗਾ, ਦਸਤਖਤ ਕਿੱਥੇ ਕਰੇਗਾ, ਉਹਦੇ ਨਾਲ ਕਿੰਨੇ ਆਣਗੇ, ਉਹਦੀ ਪ੍ਰੋਟੈਕਸ਼ਨ ਕਿਵੇਂ ਹੋਏਗੀ। ਨੈਗੋਸ਼ੀਏਸ਼ਨ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਜੰਗ ਆਪਣੇ ਆਲਮੋਸਟ ਮੰਤਕੀ ਅੰਜਾਮ ਨੂੰ ਪਹੁੰਚ ਚੁੱਕਾ ਹੈ। ਉਸ ਲਈ ਇਹਦੇ 'ਚ ਠੀਕ ਹੈ ਕਿ ਈਰਾਨ ਸਟਰੋਂਗਰ ਹੋਇਆ, ਪਰ ਅਮਰੀਕਾ ਦੇ ਕੋਲ, ਅਮਰੀਕਾ ਇੱਕ ਸੁਪਰ ਪਾਵਰ ਹੈ, ਅੱਜ ਵੀ ਹੈ, ਔਰ ਫਾਈਨਲੀ ਜਿਹੜਾ ਹੈ ਉਹ ਦੋਨੋਂ ਕੋਈ ਰਾਹ ਲੱਭ ਰਹੇ ਨੇ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਚਾਈਨਾ ਦੀ ਇਨਵੋਲਵਮੈਂਟ ਹੈ, ਹਾਲਾਂਕਿ 5 ਨੁਕਾਤੀ ਪ੍ਰੋਗਰਾਮ ਜਿਹੜਾ ਇਹ ਸਾਰੀ ਗੱਲਬਾਤ 'ਚੋਂ ਨਿਕਲਦਾ ਹੈ, ਔਰ ਜਿਹੜੀ ਪ੍ਰਪੋਜ਼ਲ ਹੈ, ਔਰ ਪ੍ਰਪੋਜ਼ਲ ਦੇ ਵਿੱਚ ਇਮੀਡੀਏਟ ਸੈਸੇਸ਼ਨ ਆਫ ਹੌਸਟਿਲਿਟੀਜ਼ ਜਿਹਨੂੰ ਕਹਿੰਦੇ ਨੇ ਜੰਗਬੰਦੀ, ਕਿ ਵੀ ਇੱਕ ਇਜ਼ਰਾਈਲ, ਅਮਰੀਕਾ ਔਰ ਈਰਾਨ ਆਪਣੇ ਘੋੜੇ ਰੋਕ ਲੈਣ, ਕੋਈ ਕਿਸੇ ਤੇ ਅਟੈਕ ਨਹੀਂ ਕਰੇਗਾ, ਇਮੀਡੀਏਟ ਸੈਸੇਸ਼ਨ ਆਫ ਹੌਸਟਿਲਿਟੀਜ਼, ਇਨੀਸ਼ੀਏਸ਼ਨ ਆਫ ਪੀਸ ਟਾਕਸ ਐਜ਼ ਸੂਨ ਐਜ਼ ਪੋਸੀਬਲ, ਕਿ ਨੈਗੋਸ਼ੀਏਸ਼ਨ ਟੇਬਲ ਤੇ ਆਓ, ਗੱਲਬਾਤ ਦੀ ਸ਼ੁਰੂਆਤ ਕਰੋ।
ensuring the safety of non-military targets, non-military ਹੁਣ ਇਸ ਵੇਲੇ ਜਿਹੜੇ 90% ਦੀ ਟਾਰਗੇਟ ਨੇ ਦੋਨੋਂ ਪਾਸਿਓਂ ਹੀ ਉਹ ਨਾਨ ਮਿਲਟਰੀ ਸਿਵਲੀਅਨ ਤੇ ਹੋ ਰਹੇ ਨੇ, ਜਿਵੇਂ ਹਸਪਤਾਲਾਂ ਦੇ ਉੱਤੇ ਨੇ, ਸਕੂਲ ਤੋਂ ਤਾਂ ਸ਼ੁਰੂ ਹੋਇਆ 170 ਬੱਚੀਆਂ ਇਜ਼ਰਾਈਲ ਨੇ, ਔਰ ਜਿਹੜੀ ਟੌਮ ਕਰੂਜ਼ ਕਿਹੜੀ ਮਿਸਲ ਹੈ ਅਮਰੀਕਾ ਦੀ ਜਿਹੜੀ ਜਿਹਨੇ ਉਹਨੂੰ ਡਿਸਟਰੋਏ ਕੀਤਾ ਉਹਨਾਂ ਦੇ ਬੱਚੀਆਂ ਨੂੰ, ਟੀਚਰਸ ਨੂੰ, ਔਰ ਉੱਥੇ ਰੈੱਡ ਕਰਾਸ ਦੀਆਂ ਥਾਵਾਂ ਹੋਣ, ਪੀਸ ਹੋਏ, ਪਬਲਿਕ ਗੈਦਰ, ਕੋਈ ਜਿਹੜੀ ਹੈ ਨੋ ਬਾਰਸ। ਸੋ ਇਹ ਉਹਨਾਂ ਦਾ ਇੰਪੋਰਟੈਂਟ ਹੈ ਕਿ ਭਾਈ ਘੱਟੋ ਘੱਟ ਨਾਨ ਮਿਲਟਰੀ ਟਾਰਗੇਟਸ ਜਿਹੜੀ ਹੈ ਉਹਨਾਂ ਦੀ ਸੇਫਟੀ ਗਰੰਟੀ ਕਰੋ, ਸੇਫਟੀ ਆਫ ਨੈਵੀਗੇਸ਼ਨ ਐਂਡ ਸੇਫ ਗਾਰਡਿੰਗ ਦਾ ਪ੍ਰਾਈਮੇਸੀ ਆਫ ਦਾ UN ਚਾਰਟਰ। ਹੁਣ ਸਿੱਧੇ ਤੌਰ ਤੇ ਕੰਡੈਮ ਨਹੀਂ ਕੀਤਾ ਹੈ, ਜਦੋਂ ਤੁਸੀਂ UN ਚਾਰਟਰ ਦੀ ਗੱਲ ਕਰਦੇ ਹੋ ਉਹ ਵਾਇਲੇਟ ਕੀਤਾ ਹੈ ਈਰਾਨ ਦੇ ਖਿਲਾਫ, ਅਮਰੀਕਾ ਨੇ ਵੀ ਕੀਤਾ ਹੈ ਔਰ ਈਰਾਨ ਨੇ ਵੀ, ਇਹਨੇ ਇਜ਼ਰਾਈਲ ਨੇ। ਸੇਫਟੀ ਆਫ ਨੈਵੀਗੇਸ਼ਨ ਵੀ ਹੁਣ ਇਹ ਨਹੀਂ ਕਹਿ ਰਹੇ ਕਿ ਬਈ ਸਟ੍ਰੇਟ ਆਫ ਹਾਰਮੂਜ਼ ਖੋਲੋ, ਉਹ ਤਾਂ ਖੁੱਲੀ ਹੈ ਪਹਿਲਾਂ ਹੀ। ਹੁਣ ਫਰਕ ਇੰਨਾ ਹੀ ਹੈ ਕਿਉਂਕਿ ਉਹਦੇ 'ਚ ਵੀ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਹੈ, ਜੇ 20% ਦੁਨੀਆ ਦਾ ਆਇਲ ਉੱਥੋਂ ਗੁਜ਼ਰਦਾ ਹੈ ਤੇ ਉਸ ਦੇ ਵੱਡੇ ਰੈਸੀਪੀਐਂਟ ਚਾਈਨਾ, ਭਾਰਤ, ਵਿਤਨਾਮ, ਜਾਪਾਨ ਨੇ। ਚਾਈਨਾ ਵੀ ਇਫੈਕਟ ਹੁੰਦਾ ਹੈ। ਹੁਣ ਇਹ ਬੇਸਿਕ 5 ਨੁਕਤੇ ਨੇ ਜਿਹਦੇ 'ਚ ਜ਼ਾਹਰ ਹੈ ਕਿ ਇਮੀਡੀਏਟ ਜੰਗਬੰਦੀ ਔਰ ਸਿਵੀਲੀਅਨ ਟਾਰਗੇਟ ਨਾ ਹੋਣ, ਨੈਗੋਸ਼ੀਏਸ਼ਨ ਟੇਬਲ ਤੇ ਆਇਆ ਜਾਏ, ਜਿਹੜਾ ਨੈਵੀਗੇਸ਼ਨ ਖੁੱਲੇ, ਔਰ ਇਹ ਜਿਹੜੀ ਹੈ ਮੁੜ ਕੇ ਜਿਹੜੀ ਹੈ ਉਹ ਗਾਰੰਟੀ ਹੋਏ। ਔਰ ਇਹ ਈਰਾਨ ਨੇ ਵੀ, ਜਿਹੜੇ ਈਰਾਨ ਨੇ 5 ਆਪਣੇ ਨੁਕਤੇ ਦਿੱਤੇ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਇਹਦੀ ਗਾਰੰਟੀ ਹੋਏ ਕਿ ਦੁਬਾਰਾ ਈਰਾਨ ਦੇ ਉੱਤੇ ਕੋਈ ਅਟੈਕ ਨਹੀਂ ਕਰੇਗਾ। ਹੁਣ ਗਾਰੰਟੀ ਕੌਣ ਲੈ ਸਕਦਾ ਹੈ? ਪਾਕਿਸਤਾਨ ਤਾਂ ਉਸ ਲੈਵਲ ਤੇ ਨਹੀਂ, ਚਾਈਨਾ ਜਾਂ ਰਸ਼ੀਆ। ਸੋ ਜੇ ਚਾਈਨਾ ਇਨਵੋਲਵ ਹੋਇਆ ਔਰ ਈਰਾਨ ਨੂੰ ਮੈਂ ਸਮਝਦਾ ਵੀ ਜੇ ਇਸ ਸਟੇਜ ਦੇ ਉੱਤੇ ਇਹ ਗਾਰੰਟੀ ਹੋ ਜਾਂਦੀ ਹੈ ਕਿ ਵੀ ਵਾਪਸ ਕੋਈ ਅਟੈਕ ਨਹੀਂ ਹੋਏਗਾ। ਅਮਰੀਕਾ ਵੀ, ਜਿਵੇਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਫॉर ਮੈਨੀ ਈਅਰਸ ਹੁਣ ਈਰਾਨ ਦੀ ਨਿਊਕਲੀਅਰ ਕੈਪੇਬਿਲਿਟੀ ਅਸੀਂ ਡਿਸਟਰੋਏ ਕਰਤੀ ਹੈ, ਔਰ ਇਹ ਇੱਕ ਮਿਡਲ ਰਾਹ ਨਿਕਲ ਜਾਂਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਐਕਸਪਰਟ ਦਾ ਕਹਿਣਾ ਹੈ ਕਿ ਹੁਣ ਈਰਾਨ ਦੇ ਹੱਥ ਸੋਨੇ ਦੀ ਹਰ ਰੋਜ਼ ਸੋਨੇ ਦਾ ਅੰਡਾ ਦੇਣ ਵਾਲੀ ਕੁਖੜੀ ਆ ਗਈ ਹੈ, ਸਟੇਟ ਆਫ ਹਾਰਮੂਜ਼, ਉਹ ਤਾਂ ਉਹਨੇ ਛੱਡਣੀ ਨਹੀਂ ਹੈ। ਤੇ ਅਮਰੀਕਾ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਕਿਉਂਕਿ ਅਮਰੀਕਾ ਦਾ ਤਾਂ ਕੋਈ ਤੇਲ ਉੱਥੋਂ ਨਹੀਂ ਆਉਂਦਾ, ਈਰਾਨ ਉਹਦਾ ਇਜ਼ਰਾਈਲ ਦਾ ਵੀ ਨਹੀਂ ਆਉਂਦਾ। ਸੋ ਜੇ ਇੱਕ ਉਹਦੇ ਤੇ ਜਿਹੜਾ ਜੇ ਸੁਏਜ਼ ਕੈਨਾਲ, ਦੂਜੇ ਤੀਜੇ ਜਿੰਨੇ ਰਾਹ ਨੇ ਦੁਨੀਆ ਦੇ, ਉਹ ਸਾਰੇ ਫੀ ਚਾਰਜ ਕਰਦੇ ਨੇ। ਸੋ ਈਰਾਨ ਦੇ ਉੱਤੋਂ ਸੈਂਕਸ਼ਨ, ਇਹਦੇ 'ਚ ਸੈਂਕਸ਼ਨਸ ਦਾ ਜ਼ਿਕਰ ਨਹੀਂ ਹੈ, ਪਰ ਜ਼ਾਹਰ ਹੈ ਜਦੋਂ ਨੈਗੋਸ਼ੀਏਸ਼ਨ ਟੇਬਲ ਤੇ ਹੋਵੋਗੇ ਸੈਂਕਸ਼ਨਸ ਵੀ ਖਤਮ ਹੁੰਦੀਆਂ ਨੇ। ਸੋ ਇਹ ਉਹ ਸਿਚੁਏਸ਼ਨ ਹੈ ਜਿਹਦੇ 'ਚ ਕਿ ਦੋਨੋਂ ਵਿਨ ਵਿਨ ਸਿਚੁਏਸ਼ਨ 'ਚ ਆਪਣੇ ਆਪ ਨੂੰ ਰੱਖ ਸਕਦੇ ਨੇ। ਔਰ ਮੈਂ ਸਮਝਦਾ ਵੀ ਜੇ ਫਾਈਨਲੀ ਚਾਈਨਾ ਦੀ ਹੋਂਦ ਔਰ ਪਾਕਿਸਤਾਨ ਦੀ ਇਸ ਮੀਡੀਏਸ਼ਨ ਜਾਂ ਜਿਹੜੀ ਹੈ ਉਹ ਫੈਸਿਲੀਟੇਸ਼ਨ ਦੇ ਰਾਹੀਂ ਆਪਸ ਸਮਝੌਤਾ ਹੁੰਦਾ ਹੈ, ਜਿਹੜੀਆਂ ਜੰਗ ਖਤਮ ਹੋਏਗੀ। ਵਾਕਿਆ ਹੀ 2-3 ਹਫ਼ਤੇ ਤੋਂ ਜ਼ਿਆਦਾ ਅਫੋਰਡ ਵੀ ਨਹੀਂ ਕੋਈ ਵੀ ਕਰ ਸਕਦਾ। ਇਸ ਵੇਲੇ ਇਕੋਨਮੀ ਵੀ ਦੁਨੀਆ ਦੀ ਸਾਰੀ ਹਿੱਲੀ ਹੈ ਇਹਦੇ ਨਾਲ। ਤੇ ਪਾਕਿਸਤਾਨ ਦਾ ਰੁਤਬਾ, ਜਿੱਥੇ ਅਸੀਂ ਈਰਾਨ ਦਾ ਜ਼ਿਕਰ ਕੀਤਾ ਕਿ ਈਰਾਨ ਪਰਸ਼ੀਅਨ ਗਲਫ ਦੇ ਵਿੱਚ ਇੱਕ ਵੱਡੀ ਤਾਕਤ ਵਜੋਂ ਉਸ ਦਾ ਉਭਾਰ ਹੋਏਗਾ। ਇਹ ਠੀਕ ਹੈ ਵੀ ਮੰਗਾਂ ਦੇ ਵਿੱਚ ਈਰਾਨ ਨੇ ਕੰਪਨਸੇਸ਼ਨ ਵੀ ਮੰਗਿਆ ਹੈ। ਉਹਨਾਂ ਨੂੰ ਕੰਪਨਸੇਸ਼ਨ ਹੋਣਾ ਵੀ ਉਹ ਤੁਸੀਂ ਉਹ ਸੋਨੇ ਦਾ ਅੰਡਾ ਕੁਕੜੀ ਨੇ ਰੋਜ਼ ਦਿਆ ਕਰਨਾ, ਉਹਦੇ 'ਚੋਂ ਪੈਸੇ ਕੱਟੀ ਜਾਏ, ਸਟ੍ਰੇਟ ਆਫ ਹਾਰਮੂਜ਼ 'ਚੋਂ ਤੁਸੀਂ ਚਾਰਜ ਹੁਣ ਕਰਨਾ ਹੀ ਨੇ। ਔਰ ਬਾਕੀ ਤਾਂ ਕੋਈ ਫਿਰ ਕੁਝ ਬਚਦਾ ਵੀ ਨਹੀਂ ਹੈ। ਇਹ ਤਾਂ ਹੈ ਨਹੀਂ ਵੀ ਮੇਨਲੈਂਡ ਦੀ ਟੈਰੀਟਰੀ ਕੋਈ ਆਕੂਪਾਈ। ਹਾਂ, ਜੇ ਇਹ ਗੱਲ ਐਸਕੇਲੇਟ ਹੋ ਕੇ ਮੇਨਲੈਂਡ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਐਸਕੇਲੇਸ਼ਨ ਵੱਲ ਜਾਂਦਾ, ਫਿਰ ਸ਼ਾਇਦ ਇਹ ਕਿਸੇ ਦੇ ਵੀ ਕੰਟਰੋਲ 'ਚ ਨਾ ਹੋਏ ਔਰ ਬਹੁਤ ਜ਼ਿਆਦਾ ਖੂਨ ਖਰਾਬੇ ਦੇ ਚਾਂਸ ਹੋਣਗੇ। ਸੋ ਜਿੱਥੇ ਈਰਾਨ ਦਾ ਸਟੇਟਸ ਪੋਸਟ ਕ੍ਰਾਈਸਿਸ ਵਧੇਗਾ, ਉੱਥੇ ਪਾਕਿਸਤਾਨ ਦਾ ਵੀ ਜਿਹੜਾ ਹੈ, ਔਰ ਫਿਰ ਵਿਸ਼ਵ ਗੁਰੂ, ਵਿਸ਼ਵ ਮਿੱਤਰ, ਭਾਰਤ ਵਰਸ਼, ਉਸ ਬਾਰੇ ਤਾਂ ਬਈ ਉਹੀ ਹੈ, ਕਿਹੜਾ ਡਾਇਲੌਗ ਹੈ ਉਹ, ਤੇਰਾ क्या होगा अब कालिया तेरा क्या होगा, जो भी है whatever। सो डॉक्टर साहब ਤੁਹਾਡਾ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।